ਜੀ ਡਾਕਟਰ ਸਾਹਿਬ ਸਾਡੇ ਕੋਲ YouTube ਕਮੈਂਟ ਆਇਆ ਹੈ ਲక్ష్మణ ਸਿੰਘ ਜੀ ਦਾ ਸਾਡੀ ਸਿੱਖ ਵਾਰੀਅਰਸ ਇਨ ਵਰਲਡ ਵਾਰਸ ਕਿਤਾਬ ਦੇ ਰਿਲੀਜ਼ ਸਮਾਗਮ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ ਇਸ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਇਹ ਕਿਤਾਬ ਜ਼ਰੂਰ ਖਰੀਦਾਂਗਾ। ਕਿਰਪਾ ਕਰਕੇ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਦੇ ਸਕਦੇ ਹੋ। ਖਾਲਿਸਤਾਨ ਓਨਲੀ ਸੋਲਿਊਸ਼ਨ ਕਿਤਾਬ ਜਿਸ ਦੇ ਲੇਖਕ ਕਰਨਲ ਪ੍ਰਤਾਪ ਸਿੰਘ ਹਨ ਉਹਨਾਂ ਦੀ ਕਿਤਾਬ ਤੋਂ ਮੈਨੂੰ ਬਹੁਤ ਜਾਣਕਾਰੀ ਹਾਸਲ ਹੋਈ ਅਤੇ ਉਹਨਾਂ ਦੀ ਇਨਫੋਰਮੇਸ਼ਨ ਤੇ ਫੈਕਟਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਜੀ ਡਾਕਟਰ ਸਾਹਿਬ ਸਰ ਲక్ష్మణ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹ ਅਕਸਰ ਸਾਡੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਨੇ YouTube ਦੇ ਉੱਤੇ ਔਰ ਕਮੈਂਟ ਵੀ ਲਿਖਦੇ ਨੇ ਔਰ ਉਹਨਾਂ ਦਾ ਕਿਉਂਕਿ ਮੈਨੂੰ ਪਛਾਣ ਵੀ ਹਾਲਾਂ ਕਮੈਂਟਸ ਤਾਂ ਬਹੁਤ ਸਾਰਿਆਂ ਦੇ ਹੁੰਦੇ ਨੇ ਇਹਨਾਂ ਦਾ ਬਹੁਤ ਵਾਰੀ ਜਿਹੜਾ ਪ੍ਰੋਫਾਈਲ ਕਮੈਂਟ ਦਾ ਹੁੰਦਾ ਹੈ ਉਸ ਦੇ ਉੱਤੇ ਅਕਾਲੀ ਕੌਰ ਸਿੰਘ ਨਿਹੰਗ ਉਹਨਾਂ ਦੀ ਫੋਟੋ ਹੁੰਦੀ ਹੈ ਜੀ ਔਰ ਮੈਂ ਬਹੁਤ ਵੱਡਾ ਐਡਮਾਇਰਰ ਹਾਂ ਅਕਾਲੀ ਕੌਰ ਸਿੰਘ ਜੀ ਦਾ ਔਰ ਉਹਨਾਂ ਨੇ ਕਸ਼ਮੀਰ ਵਾਦੀ ਨਾਲ ਉਹਨਾਂ ਦਾ ਸੰਬੰਧ ਸੀ ਮੁਜ਼ੱਫਰਾਬਾਦ ਏਰੀਏ ਨਾਲ ਔਰ ਜਿਵੇਂ ਉਹਨਾਂ ਨੇ ਸਾਰਾ ਜੀਵਨ ਗੁਰਸਿੱਖੀ ਪ੍ਰਚਾਰ ਦੇ ਵਿੱਚ ਔਰ ਜਿੰਨੇ ਵੱਡੇ ਸਕਾਲਰ ਉਹ ਵਿਦਵਾਨ ਸਨ ਹੁਣ ਤਾਂ ਕੰਪਿਊਟਰਾਂ ਨੇ ਜ਼ਿੰਦਗੀ ਸੌਖੀ ਕਰ ਦਿੱਤੀ ਹੈ। ਕੋਈ ਵੀ ਤੁਸੀਂ ਸਰਚ ਕਰਨਾ ਹੈ ਰੀਸਰਚ ਕਰਨਾ ਹੈ ਗੁਰਬਾਣੀ ਤੁਕ ਜਾਂ ਦੂਸਰਾ ਤੁਹਾਨੂੰ ਇੱਕ ਤੁਕ ਪਤਾ ਹੋਣੀ ਚਾਹੀਦੀ ਤੁਸੀਂ ਸ਼ਬਦ ਲੱਭ ਲੈਂਦੇ ਹੋ ਜੀ ਪਰ ਉਹਨਾਂ ਨੇ 20ਵੀਂ ਸਦੀ ਦੀ ਬਿਗਨਿੰਗ 'ਚ ਬੜੀ ਮਿਹਨਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਤੁਕ ਤਤਕਰਾ ਤਿਆਰ ਕੀਤਾ ਸੀ। ਉਹ ਤੁਕ ਤਤਕਰਾ ਇਹੀ ਹੈ ਵੀ ਤੁਹਾਨੂੰ ਕੋਈ ਇੱਕ ਲਾਈਨ ਜੋ ਮੰਗੇ ਠਾਕੁਰ ਆਪਣੇ ਤੇ ਇਹ ਇੰਨੀ ਕੀ ਯਾਦ ਹੈ ਤੁਹਾਨੂੰ ਪਤਾ ਨਹੀਂ ਹੈ ਕਿਹੜਾ ਸ਼ਬਦ ਹੈ ਕਿਸ ਪੰਨੇ ਤੇ ਹੈ ਔਰ ਕੀ ਹੈ ਕਿਹੜੇ ਰਾਗ 'ਚ ਹੈ ਔਰ ਉਹਨਾਂ ਨੇ ਉਹ ਤਤਕਰਾ ਇੰਡੈਕਸ ਬਣਾਇਆ ਸੀ ਕਿ ਤੁਸੀਂ ਉਹ ਤੁਕ ਜਾਓ ਉੱਤੇ ਹੋਏਗਾ ਵੀ ਪੇਜ ਨੰਬਰ ਇਹ ਔਰ ਇਸ ਰਾਗ ਦੇ ਵਿੱਚ ਇਹ ਸ਼ਬਦ ਹੈ। ਹੁਣ ਤਾਂ ਖੈਰ ਕਿਉਂਕਿ ਕੰਪਿਊਟਰਾਈਜ਼ ਹੋਣ ਕਰਕੇ ਸਭ ਕੁਝ ਹੀ ਸੌਖਾ ਹੈ ਔਰ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਸੋ ਮੈਂ ਇਸ ਲਈ ਲక్ష్మణ ਸਿੰਘ ਹੋਰਾਂ ਨੂੰ ਮੈਂ ਭੁੱਲ ਨਹੀਂ ਸਕਦਾ ਕਿਉਂਕਿ ਉਹ ਪ੍ਰੋਫਾਈਲ ਹਮੇਸ਼ਾ ਤੇ ਅਕਾਲੀ ਕੌਰ ਸਿੰਘ ਨਿਹੰਗ ਜੀ ਦੀ ਹੁੰਦੀ ਹੈ ਪਿਕਚਰ। ਅਸੀਂ ਪਿਛਲੇ ਦਿਨਾਂ 'ਚ ਸਿੱਖ ਵਾਰੀਅਰਸ ਇਨ ਵਰਲਡ ਵਾਰਸ ਜਿਹੜੀ ਘੁੰਡ ਚੁਕਾਈ ਵਾਸ਼ਿੰਗਟਨ ਦੇ ਵਿੱਚ ਹੋਈ ਔਰ ਕੁਦਰਤੀ ਮੈਂ ਦੇਖ ਰਿਹਾ ਸੀ ਵੀ ਭਾਵੇਂ ਲੇਟ ਹੀ ਲੱਗੀ ਅੱਜ ਦੀ ਅਜੀਤ ਜਲੰਧਰ ਦੇ ਰਾਸ਼ਟਰੀ ਅੰਤਰਰਾਸ਼ਟਰੀ ਸੈਕਸ਼ਨ 'ਚ ਵੀ ਇਸ ਕਿਤਾਬ ਦੇ ਰਿਲੀਜ਼ ਦੀ ਪੂਰੀ ਖਬਰ ਸਾਡੀ ਪਿਕਚਰ ਦੇ ਨਾਲ ਜਦੋਂ ਕਿ ਉਹ ਰਿਲੀਜ਼ ਹੋ ਰਹੀ ਹੈ ਉਹ ਲੱਗੀ ਹੋਈ ਹੈ ਜੀ ਔਰ ਦੂਸਰੀ ਗੱਲ ਉਹਨਾਂ ਨੇ ਅਸੀਂ ਅਕਸਰ ਰੈਫਰ ਕੀਤਾ ਕਰਨਲ ਪ੍ਰਤਾਪ ਸਿੰਘ ਭਾਵੇਂ ਉਹ ਚੜ੍ਹਾਈ ਕਰ ਚੁੱਕੇ ਨੇ ਉਹਨਾਂ ਦੀ ਕਿਤਾਬ ਖਾਲਿਸਤਾਨ ਦਾ ਓਨਲੀ ਸੋਲਿਊਸ਼ਨ ਸੋ ਉਹਨਾਂ ਨੂੰ ਇਹ ਕਿਤਾਬ ਪਸੰਦ ਆਈ ਹੈ ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲੀ। ਸੋ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕਿ ਅਸੀਂ ਆਪਣੇ ਇਸ 1 ਘੰਟੇ ਦੇ ਸ਼ੋਅ ਰਾਹੀਂ ਭਾਵੇਂ ਹਰ ਚੀਜ਼ ਬਾਰੇ ਥੋੜੀ ਜਾਣਕਾਰੀ ਹੁੰਦੀ ਹੈ ਜੀ ਜਿਵੇਂ ਉਹ ਗੁਜਰਾਤੀਆਂ ਦੀ ਥਾਲੀ ਜਿਹੜੀ ਹੈ ਵੱਡੀ ਹੁੰਦੀ ਹੈ ਭਾਵੇਂ ਕੌਲੀਆਂ ਨਿੱਕੀਆਂ ਹੁੰਦੀਆਂ 2-2 ਚਮਚੇ ਹੀ ਪਾਇਆ ਹੁੰਦੇ ਨੇ ਸਾਰਾ ਪਾਇਆ ਹੁੰਦਾ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਹਦੇ 'ਚ ਥੋੜਾ ਪਰੋਸ ਕੇ ਦੇ ਦਈਏ ਜੀ ਸੋ ਹਾਲਾਂਕਿ ਮੇਰਾ ਮਨ ਕਰਦਾ ਹੈ ਕਿ ਵੀ ਐਕੈਡੈਮਿਕ ਲੈਵਲ ਤੇ ਕਿਤਾਬਾਂ ਦੇ ਅਸੀਂ 1-2 ਸੱਜਣ ਉਹਨਾਂ ਨੂੰ ਕਿਹਾ ਵੀ ਹੈ ਕਿ ਉਹ ਐਕਸਕਲੂਸਿਵ ਸ਼ੋਅ ਕਰ ਲੈਣ ਭਾਵੇਂ ਇਸ ਮੁੱਦੇ ਤੇ ਕਿ ਜਿਹੜੀ ਵੀ ਕੋਈ ਨਵੀਂ ਕਿਤਾਬ ਆਉਂਦੀ ਹੈ ਉਸ ਦੇ ਉੱਤੇ ਵਿਚਾਰ ਚਰਚਾ ਉਹਨਾਂ ਦੇ ਆਥਰ ਨਾਲ ਭਾਵੇਂ ਟੈਲੀਫੋਨਿਕ ਜਾਂ ਇਨ ਸਟੂਡੀਓ ਅਸੀਂ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕਿਵੇਂ ਇਹ ਗੱਲ ਪ੍ਰੋਗਰੈਸ ਵੱਲ ਤੁਰਦੀ ਹੈ। ਸੋ ਇਹਨਾਂ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਰਜਿੰਦਰ ਸਿੰਘ ਜੀ ਦਾ ਇਹ ਲਿਖਦੇ ਹਨ ਜਸਟਿਸ delayed is definitely denied। ਸਰਕਾਰ ਦਾ ਢੀਠ ਹੋ ਕੇ ਝੂਠ ਸੱਚ ਬੋਲੀ ਜਾਣਾ ਲੋਕਾਂ ਨੂੰ ਵੀ ਕਿਸੇ ਮਸਲੇ ਤੇ ਸਹੀ ਜਵਾਬ ਨਾ ਦੇਣਾ ਇਸ ਪਾਲਿਸੀ ਦਾ ਸਿੱਧਾ ਮਤਲਬ ਹੈ ਕਿ ਜਿੰਨਾ ਚਿਰ ਅਕਾਲੀਆਂ ਦੀ ਤੇ ਭਾਜਪਾ ਦੀ ਜੁਗਲਬੰਦੀ ਕਾਇਮ ਹੈ ਲੋਕ ਚੰਗੇ ਪ੍ਰਬੰਧ ਅਤੇ ਨਿਆਂ ਦੀ ਆਸ ਛੱਡ ਦੇਣ। ਨਹੀਂ ਯਕੀਨ ਤਾਂ ਅਜ਼ਮਾ ਕੇ ਦੇਖ ਲਓ ਸਮਾਂ ਵੀ ਆਪ ਹੀ ਸਵਾਲਾਂ ਦੇ ਜਵਾਬ ਦੇਵੇਗਾ। ਸਮਾਂ ਆਉਣ ਤੇ ਪਤਾ ਲੱਗ ਜਾਊ ਇੰਨਾ ਇੰਤਜ਼ਾਰ ਤਾਂ ਕਰਨਾ ਹੀ ਪਵੇਗਾ। ਜੀ ਡਾਕਟਰ ਸਾਹਿਬ ਵੀਰ ਰਜਿੰਦਰ ਸਿੰਘ ਜੀ ਦਾ ਸ਼ੁਕਰੀਆ। ਉਹਨਾਂ ਨੇ ਉਹੀ ਕੋਟ ਦਿੱਤੀ ਹੈ ਜਿਹੜੀ ਅਕਸਰ ਦੁਨੀਆ ਭਰ 'ਚ ਰਿਪੀਟ ਹੁੰਦੀ ਹੈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜੀ ਇਹਦਾ ਮਤਲਬ ਇਹ ਹੈ ਕਿ ਜੇ ਇਨਸਾਫ ਫੌਰੀ ਨਹੀਂ ਦਿੱਤਾ ਜਾਂਦਾ ਉਸ ਨੂੰ ਪਿੱਛੇ ਸੁੱਟ ਦਿੱਤਾ ਜਾਂਦਾ ਹੈ ਲੇਟ ਕੀਤਾ ਜਾਂਦਾ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਇਨਸਾਫ ਦੇਣਾ ਨਹੀਂ ਚਾਹੁੰਦੇ ਔਰ ਸਾਡੇ ਮਾਮਲੇ 'ਚ ਤਾਂ ਅਸੀਂ 31 ਸਾਲ ਦੀ ਇੰਤਜ਼ਾਰ ਤੋਂ ਬਾਅਦ ਔਰ ਕੱਲ੍ਹ ਦਾ ਪ੍ਰੋਗਰਾਮ ਜਿਵੇਂ ਗੁਰਚਰਨ ਸਿੰਘ ਬੱਬਰ ਦਿੱਲੀ ਤੋਂ ਸਨ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਬਿਆਨ ਕੀਤਾ ਮੈਂ ਉਹਨਾਂ ਦਾ ਇੰਟਰਵਿਊ ਜਾ ਕੇ ਦੇਖਿਆ ਜੀ ਉਹਨਾਂ ਨੇ ਕਿਹਾ ਵੀ ਮੈਂ ਆਪਣੀਆਂ ਕਿਤਾਬ ਇੰਨਾ ਕਰਕੇ ਲਿਖਿਆ ਮੈਂ ਸਾਰਾ ਮੀਡੀਆ ਸੱਦ ਕੇ ਇੰਟਰਨੈਸ਼ਨਲੀ ਜਦੋਂ ਮੈਂ ਕਿਤਾਬਾਂ ਸਾੜੀਆਂ ਨੇ
ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਵੀ ਸਾਡੇ ਲਈ ਕੁਝ ਨਹੀਂ ਹੈ, ਨਾ ਅਦਾਲਤਾਂ ਨੇ ਨਾ ਕੋਈ ਹੋਰ ਚੀਜ਼ ਹੈ, ਸਾਨੂੰ ਕਿਤੇ ਕੋਈ ਆਸ ਨਹੀਂ ਹੈ। ਸੋ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਬੀਜੇਪੀ, ਕਿਉਂਕਿ ਅਕਾਲੀ ਆਪਣੇ ਆਪ ਨੂੰ ਕਹਿਣ ਨੂੰ ਤਾਂ ਸਿੱਖਾਂ ਦੀ ਨੁਮਾਇੰਦਾ ਪਾਰਟੀ ਜਾਂ ਪ੍ਰਤੀਨਿਧ ਪਾਰਟੀ ਕਹਿੰਦੀ ਰਹੀ ਹੈ, ਵੋਟਾਂ ਵੀ ਪੰਥ ਦੇ ਨਾਂ ਤੇ ਲੈਂਦੇ ਨੇ, ਪਰ ਅਲਟੀਮੇਟਲੀ ਰਲੇ ਉਹਨਾਂ ਦੇ ਨਾਲ ਹੋਏ ਨੇ ਜਿਨ੍ਹਾਂ ਨੇ ਇਹ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਉਹਨਾਂ ਦੇ ਆਪਣੇ ਕਹਿਣ ਮੁਤਾਬਕ। ਜਿਵੇਂ ਅਡਵਾਨੀ ਨੇ ਆਪਣੀ ਕਿਤਾਬ 'ਚ ਕਿਹਾ ਹੈ ਕਿ ਜੀ ਮੈਂ ਪਾਰਲੀਮੈਂਟ 'ਚ ਉਹਨੂੰ ਇੰਨਾ ਜਿਹੜਾ ਕੀਤਾ, ਉਕਸਾਇਆ कि उन्हें हमला किया, और जो हमला हो गया उन्होंने कहा जी ये तो 6 महीने पहले होना चाहिए था। ये नवंबर 84 का कतलेआम होया तो इन्हां दा जिहड़ा आइडियालॉग सी फडणवीस या कुछ इस किस्म का नाम है उहदा, उन्हें पूरा आर्टिकल लिखा लंबा चौड़ा। उन्हें कहा कि जी ये सिक्स डिजर्वड इट, ये हकदार सी सारी गल दे। और इहदे कोई शक नहीं है भी किसी ने हा दा नारा नहीं मारिया, कोई पार्लीमेंट, कोई राज सभा, कोई मते, कोई किसी ने किसी लैवल ते जाके कीता होए, किसी ने कोई अवार्ड वापस की, एक दो ने कीते, खुशवंत सिंह ने कीता, कोई होर अपने ने पद्म श्री सिखा ने जी जी, पर किसी गैर सिख ने, मतलब हुण जदों असीं गल करदे हैं कि जी इंसाफ इंसाफ किहदा, कल्ले कांग्रेस हुणे कही जाओ जी कांग्रेस ने, वो बाकी कित्थे सी या कित्थे ने, किन्नियां सरकारां बदलियां ने। और उन्होंने ठीक कहा कि बई सानू इन्हां तों न्याय दी आस नहीं करनी चाहिदी। जदों ये खुद कुहाड़ी दा दस्ता बनया होया बादल टब्बर ਉਹਨਾਂ ਦੇ ਨਾਲ। ਔਰ ਜਿਵੇਂ ਅੱਜ ਕੱਲ ਮੈਂ ਉਸ ਵੀਡੀਓ ਦਾ ਜਦੋਂ ਟਾਈਟਲ ਹਿਸਿੰਗ ਦਿੱਤਾ ਤਾਂ ਮੈਨੂੰ ਕਿਸੇ ਨੇ, ਮੈਂ ਕਿਹਾ ਹਿਸਿੰਗ ਫੁੰਕਾਰੇ ਹੁੰਦਾ ਸੱਪ ਜਦੋਂ ਹਿਸ ਕਰਦਾ। ਸੋ ਮੈਂ ਕਿਹਾ ਇਹ ਪਿਓ ਪੁੱਤਰ ਅੱਜ ਕੱਲ ਜਿਹੜੇ ਨੇ ਫੁੰਕਾਰੇ ਮਾਰ ਰਹੇ ਨੇ, ਦੁਸ਼ਮਣ ਦੇ ਖਿਲਾਫ ਨਹੀਂ, ਆਪਣਿਆਂ ਨੂੰ ਕਹਿ ਰਹੇ ਨੇ ਅਸੀਂ ਤੁੰਨ ਦਿਆਂਗੇ, ਅਸੀਂ ਦੇ ਹੈਵ ਟੂ ਕੂਲ देयर ਹੀਲਸ ਬਿਹਾਈਂਡ ਬਾਰ। ਜੋ ਸੁਖਬੀਰ ਬਾਦਲ ਉਹਨੇ ਕਿਹਾ ਜੀ ਪਟਨਾ ਸਾਹਿਬ ਹਜੂਰ ਸਾਹਿਬ ਬਾਹਰ ਰਹਿ ਜਾਣਗੇ, ਇਹ ਹਿੰਦੂ ਪੰਜਾਬ ਦੇ ਬੜੇ ਡਿਜੈਕਟਡ ਹੋ ਗਏ ਨੇ ਔਰ ਅਸੀਂ ਉਹਨਾਂ 'ਚ ਹੋਪ ਭਰਨੀ। ਜਦੋਂ ਇਹੀ ਹਾਲ ਹੋਏ, ਸੋ ਜੇ ਉਹ ਜਿਵੇਂ ਸ਼ਾਇਦ ਭਾਈ ਗੁਰਦਾਸ ਜੀ ਦੀ ਵਾਰ ਦਾ ਹੀ ਹੈ ਇੱਕ ਹਿੱਸਾ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਉਲਟੀ ਵਾੜ ਖੇਤ ਕੋ ਖਾਏ, ਜੇ ਵਾੜ ਹੀ ਖੇਤ ਨੂੰ ਖਾਣ ਤੇ ਆ ਜਾਏ, ਜਿਹੜੇ ਆਪਣੇ ਆਪ ਨੂੰ ਜਿਨ੍ਹਾਂ ਨੂੰ ਪੰਥ ਦੇ ਰਾਖੇ ਬਣਾ ਕੇ ਪਾਵਰ ਦਿੱਤੀ, ਜਾਂ 90 ਸਾਲ ਜਿਨ੍ਹਾਂ ਨੂੰ ਜਿਹੜਾ ਕੌਮ ਨੇ ਜਿਸ ਅਕਾਲੀ ਦਲ ਨੂੰ ਅਪਣਾਇਆ ਕਿ ਜੀ ਇਹ ਸਿੱਖਾਂ ਦੀ ਪਾਰਟੀ ਹੈ, ਤੇ ਉਲਟੀ ਵਾੜ ਖੇਤ ਕੋ ਖਾਏ। ਜੇ ਹੁਣ ਵਾੜ ਹੀ ਖੇਤ ਨੂੰ ਖਾਣ ਤੇ ਆ ਜਾਏ ਤੇ ਫਿਰ ਖੇਤ ਨੂੰ ਕੌਣ ਬਚਾ ਸਕਦਾ। ਪਰ ਅਲਟੀਮੇਟਲੀ ਇਹ ਸਭ ਟੁੱਟੇਗਾ, ਤਬਦੀਲੀ ਹੋਏਗੀ। ਇਹ ਗੱਲ ਨਹੀਂ ਹੈ ਜਿਵੇਂ ਉਹਨਾਂ ਨੇ ਵੀਰ ਕਮਲਜੀਤ ਸਿੰਘ ਨੇ ਵੀ ਕਿਹਾ ਸੀ ਵੀ ਅੱਤ ਦਾ ਤੇ ਰੱਬ ਦਾ ਵੈਰ ਹੈ, ਇਹ ਕਾਮਨ ਹੈ। ਔਰ ਪਾਕਿਸਤਾਨੀ ਭਰਾਵਾਂ 'ਚ ਸਾਡੇ ਕਈ ਵਾਰੀ ਇਹ ਐਕਸਪ੍ਰੈਸ਼ਨ ਹੁੰਦੀ ਹੈ ਕਿ ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ, ਵੱਜਦੀ ਜ਼ਰੂਰ ਹੈ ਜੀ। ਦਾ ਮਤਲਬ ਇਹ ਹੈ ਵੀ ਜਿਹੜਾ ਇੱਕ ਉਹ ਸਟੇਜ ਆ ਜਾਂਦੀ ਹੈ ਜਦੋਂ ਫਿਰ ਜੇ ਸਾਹਮਣੇ ਵਾਲੇ ਨਿਆਂ ਨਾ ਵੀ ਲੈ ਸਕਣ, ਫਿਰ ਅਕਾਲ ਪੁਰਖ ਜਿਹੜਾ ਹੈ ਉਹ ਨਿਆਂ ਦਿੰਦਾ ਔਰ ਉਹ ਫਿਰ ਪਰਫੈਕਟ ਨਿਆਂ ਹੁੰਦਾ। ਸੋ ਲੈਟ ਵੀ ਹੋਪ ਫॉर द बेस्ट। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਜਿੰਦਰ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ ਜੀ।